ਖਾਂ ਸਾਹਿਬ ਅਲਾਉਦੀਨ ਖਾਂ। 1936 'ਚ ਮੈਂ ਉਸਤਾਦ ਅਲਾਉਦੀਨ ਖਾਂ ਨੂੰ ਮਿਲਿਆ। ਇਲਾਹਾਬਾਦ ਵਿੱਚ ਸੰਗੀਤ ਸੰਮੇਲਨ ਸੀ। ਇੱਥੇ ਉਹਨਾਂ ਦਾ ਸਰੋਦ ਅਤੇ ਫਿਰ ਵਾਇਲਨ ਸੁਣਿਆ। ਇਲਮੋਂ ਦਰਜਿਓਂ ਢੇਰ ਵੱਡੇ ਸਨ, ਤਾਂ ਵੀ ਪਹਿਲੀ ਮਿਲਣੀ ਸੀ। ਬੜਾ ਨਿੱਘ ਕੀਤਾ ਉਹਨੇ, ਮੇਰੇ ਅੰਦਰ ਡੂੰਘੇ ਲੈ ਗਏ। ਇਲਾਹਾਬਾਦ ਹੀ ਇੱਕ ਦਿਨ ਮੋਢੇ ਦੋਹਰੀ ਧੋਤੀ ਧਰੀ ਇੱਕ ਬਾਹਮਣ ਤੁਰਿਆ ਆਵੇ। ਪਹਿਲਾਂ ਮੈਂ ਨਾ ਧਿਆਨਿਆ, ਕੋਲ ਆਇਆ ਤਾਂ ਸਿਆਤਾ, ਕੋਈ ਪੁਜਾਰੀ ਬਾਹਮਣ ਨਹੀਂ ਸੀ। ਨਵੇਂ ਨਵੇਂ ਜਾਣੂ ਬਣੇ ਉਸਤਾਦ ਅਲਾਉਦੀਨ ਖਾਂ ਸਨ। ਮੈਂ ਨਿਊ ਕੇ ਅੱਗੇ ਹੋਇਆ, ਸਲਾਮ ਕੀਤਾ। ਸਰਕਾਰ ਠੰਡ ਵਿੱਚ ਏਡੀ ਸਵਖਤੇ? ਆਖਣ ਲੱਗੇ ਅੱਜ ਇਕਾਦਸ਼ੀ ਹੋਈ, ਰੱਬੀ ਗੰਗਾ ਕੋਲ ਆਇਆ, ਨਾਵਣ ਚੱਲਿਆ। ਮੈਂ ਪਚੀ ਹੋਇਆ, ਮੈਨੂੰ ਬਾਹਮਣ ਹੋ ਕੇ ਧਿਆਨ ਨਹੀਂ। ਇਸ ਮਹਾਨ ਸੰਗੀਤਕਾਰ ਨੂੰ ਜਾਣਨ ਦੀ ਤੌਖਣਾ ਲੱਗ ਗਈ। ਉਸੇ ਸ਼ਾਮ ਖਾਂ ਸਾਹਿਬ ਨੂੰ ਸੰਮੇਲਨ 'ਚ ਮਿਲਿਆ। ਲੰਮੀ ਚੌੜੀ ਗੱਲ ਹੋਈ। ਮੇਰੀਆਂ ਪੁੱਛਾਂ ਤੇ ਆਖਿਓ ਨੇ, ਸਾਡਾ ਟੱਬਰ ਮਾਸ ਨਹੀਂ ਖਾਂਦਾ। ਵਡਕੇ ਵਿਸ਼ਨੂੰ ਮਤ ਹਿੰਦੂ ਸਾਂ। ਅਸੀਂ 9 ਪੀੜ੍ਹੀਆਂ ਤੋਂ ਮੁਸਲਮਾਨ ਹਾਂ। ਸਾਡੇ ਵਿੱਚ ਅਜੇ ਤੋੜੀ ਕਈ ਹਿੰਦੂ ਰਿਵਾਜ ਤੁਰੇ ਆਉਂਦੇ ਨੇ। ਮੇਰਾ ਪਿਓ ਸ਼ਿਵ ਦਾ ਪੱਕਾ ਪੁਜਾਰੀ ਸੀ। ਮੇਰਾ ਵੱਡਾ ਭਰਾ ਕਾਲੀ ਦਾ ਭਗਤ ਸੀ। ਮੈਂ ਅਸਲ ਵਿੱਚ ਤ੍ਰਿਪੁਰ ਰਿਆਸਤ ਦੇ ਸ਼ਿਵਪੁਰ ਇਲਾਕੇ ਤੋਂ ਹਾਂ। ਇਹਦੀ ਸ਼ਿਵ ਮੰਦਰ ਪਾਰੋਂ ਬਹੁਤ ਧੂਮ ਹੈ। ਹਰ ਸਾਲ ਇੱਥੇ ਮੇਲੇ 'ਤੇ ਹਜ਼ਾਰਾਂ ਹਿੰਦੂ ਮੁਸਲਮਾਨ ਆਉਂਦੇ ਨੇ। ਗਾਇਨ ਹੋਣ ਲੱਗ ਪਿਆ। ਹਰ ਸਾਲ ਇੱਥੇ ਮੇਲੇ 'ਤੇ ਹਜ਼ਾਰਾਂ ਹਿੰਦੂ ਮੁਸਲਮਾਨ ਆਉਂਦੇ ਨੇ। ਗਾਇਨ ਹੋਣ ਲੱਗ ਪਿਆ ਤਾਂ ਮੈਂ ਪੁੱਛ ਗਿੱਛ ਠੱਪ ਦਿੱਤੀ। ਇਹਨਾਂ ਜ਼ਰੂਰ ਆਖਿਆ ਬਈ ਮਹਾਰਾਸ਼ਟਰ ਵਿੱਚ ਕੋਈ ਇੱਕ ਵੀ ਸਰੋਦੀਆਂ ਨਹੀਂ। ਬੰਬਈ ਛੱਡ ਕੇ ਪੂਰੀ ਵਸੋਂ ਵਿੱਚ ਕੋਈ ਵੀ ਇਸ ਸਾਜ਼ ਦੇ ਨਾਂ ਦਾ ਜਾਣੂ ਨਹੀਂ। ਮਿਹਰ ਕਰੋ ਅਤੇ ਇੱਥੇ ਕੋਈ ਇੱਕ ਹੀ ਸਰੋਦੀਆ ਬਣਾ ਛੱਡੋ। ਆਖਿਓ ਨੇ, ਤੁਸੀਂ ਆਪਣਾ ਕੋਈ ਸਿਆਣਾ ਸ਼ਾਗਿਰਦ ਕਰ ਲਓ ਤਾਂ ਮੈਂ ਸਿਖਾ ਦੇ ਸਾਂ। ਖਰਚੇ ਦਾ ਪੁੱਛਿਆ ਤਾਂ ਬੋਲੇ, ਇਲਮ ਦਈਦਾ ਵੇਚੀਦਾ ਨਹੀਂ। ਤੇਲਾ ਨਾ ਲੈਸਾਂ। ਕੰਧ ਮੂਲ ਖਾਨਾ, ਉਹ ਚਾਹਵੇ ਤਾਂ ਬਿਸਮਿਲ੍ਲਾ। ਧਿਆਨ ਨਾਲ ਸਿੱਖੇ, ਮੈਨੂੰ ਸਭ ਲੱਭ ਗਿਆ। ਵਲਦੇ ਨਿਹਾਲ ਕਰ ਦਿੱਤਾ। ਵਰ੍ਹੇ ਲੰਘ ਗਏ, ਮਿਲਿਆ। 1942 'ਚ ਉਦੈ ਸ਼ੰਕਰ ਮੰਡਲੀ ਸਣੇ ਬੰਬਈ ਆਏ। ਖਾਂ ਸਾਹਿਬ ਦੇ ਪੁੱਤਰ ਅਲੀ ਅਕਬਰ ਖਾਂ ਤੇ ਜਵਾਈ ਰਵੀ ਸ਼ੰਕਰ ਹੋਰਾਂ ਸਾਡੇ ਸਕੂਲ ਆ ਕੇ ਸਰੋਦ ਸਿਤਾਰ ਵਜਾਇਆ। ਦੋਵਾਂ ਲਵੇ ਕਲਾਕਾਰਾਂ ਦੇ ਸੁੱਚੇ ਵਾਦਨ ਵੱਡੇ ਵੱਡੇ ਸੁਣਵਈਆਂ ਨੂੰ ਕੀਲ ਲਿਆ। ਹਰ ਕੋਈ ਸੋਚੇ, ਛੋਰ ਇੰਜਦੇ ਨੇ ਤਾਂ ਉਸਤਾਦ ਕਿੰਜਦਾ ਹੋ ਸੀ। ਸਭ ਖਾਂ ਸਾਹਿਬ ਨੂੰ ਤਾਂਗਣ ਲੱਗ ਪਿਆ। ਖਾਂ ਸਾਹਿਬ ਬੰਬਈ ਆਏ ਤਾਂ ਉਹਨਾਂ 1 ਜਨਵਰੀ 1948 ਨੂੰ ਸਾਡੇ ਸਕੂਲੇ ਬੜਾ ਹੀ ਯਾਦਗੀਰ ਵਾਦਨ ਕੀਤਾ। ਖਾਂ ਸਾਹਿਬ ਬੰਬਈ ਆਏ ਤਾਂ ਉਹਨਾਂ 1 ਜਨਵਰੀ 1948 ਨੂੰ ਸਾਡੇ ਸਕੂਲੇ ਬੜਾ ਹੀ ਯਾਦਗੀਰ ਵਾਦਨ ਕੀਤਾ। ਸ਼ਹਿਰ ਦੇ ਸਾਰੇ ਹੀ ਸੰਗੀਤ ਪ੍ਰੇਮੀ ਟੁੱਕੇ। ਉਹਨਾਂ ਦੀ ਵਾਹ ਖਾਂ ਸਾਹਿਬ ਨੂੰ ਝਟਾਪਟ ਰੰਗ ਵਿੱਚ ਲੈ ਆਂਦਾ। ਉਸ ਦਿਨ ਇੰਜ ਦਾ ਸਰੋਦ ਵਜਾ ਛੱਡਿਓ ਨੇ ਵੀ ਲੱਗੇ ਹੀ ਨਾ 80 ਵਰ੍ਹਿਆਂ ਦਾ ਬੁੱਢੜਾ ਪਿਆ ਵਜਾਉਂਦਾ ਹੈ। ਖਾਂ ਸਾਹਿਬ ਨੂੰ ਹਮੇਸ਼ ਚੜ੍ਹਦੀ ਕਲਾ ਵਿੱਚ ਵੇਖਿਆ। ਹੱਡ ਵਰਤੀ ਦੀ ਹੋਰ ਟੋਹ ਲੱਗ ਗਈ ਮੈਨੂੰ। ਜਿੱਥੇ ਡੇਰਾ ਸਾਣੇ ਉੱਥੇ ਅੱਪੜਿਆ। ਕਹਾਣੀ ਸੁਣਾਉਣ ਦਾ ਤਰਲਾ ਲਿਆ, ਮੰਨ ਗਏ। 3 ਘੰਟਿਆਂ 'ਚ ਸਾਰੀ ਸੁਣਾ ਦਿੱਤੀ ਉਹਨੇ। ਸਗਵੀਂ ਦੁਹਰਾਉਂਦਾ ਪਿਆ। 1869 'ਚ ਮੈਂ ਤ੍ਰਿਪੁਰ ਰਿਆਸਤ ਚੜ੍ਹਦੇ ਬੰਗਾਲ
ਅੱਜ ਦੇ ਬੰਗਲਾਦੇਸ਼ ਦੇ ਨਗਰ ਸ਼ਿਵਪੁਰ ਜੰਮਿਆ। 5 ਭਰਾ ਤੇ 2 ਭੈਣਾਂ, 7 ਬੱਚੇ। ਸਾਡਾ ਪਿਓ ਸਾਧੂ ਖਾਂ ਸੁਭਾਅ ਦਾ ਸਾਵਾਂ, ਸ਼ਿਵ ਦਾ ਭਗਤ ਤੇ ਸੰਗੀਤ ਦਾ ਚਾਹਵਾਨ ਬੰਦਾ ਸੀ। ਮਾਂ ਬੜੀ ਸਿਰੜੀ ਸੁਚੱਜੀ ਜਣੀ ਸੀ, ਗ੍ਰਸਤੀ ਕਰਦੀ ਤੇ ਨੈ ਭੋਏ ਨਾਲ ਜੁੜੇ ਕੰਮਾਂ ਤੇ ਨਿਗਾਹ ਰੱਖਦੀ। ਜਿਵੇਂ ਆਖਿਆ, ਪਿਓ ਨੂੰ ਹਰ ਵੇਲੇ ਸੰਗੀਤ ਦੀ ਰਹਿੰਦੀ ਸੀ। ਖਾਂ ਸਾਹਿਬ ਕਾਜ਼ਮ ਅਲੀ ਖਾਂ ਰਬਾਬੀ ਰਿਆਸਤ ਤਰੀਪੁਰ ਦੇ ਰਾਜੇ ਮਹਾਰਾਜ ਵੀਰ ਚੰਦਰ ਮਾਨਕੀਆ ਬਹਾਦਰ ਦੇ ਦਰਬਾਰ ਵਿੱਚ ਰਬਾਬ ਦੇ ਮਹਾਕਸਬੀ ਸਨ। ਖਾਂ ਸਾਹਿਬ ਬਹਿਰਾਮ ਖਾਂ ਦੇ ਛੋਟੇ ਭਰਾ, ਜਿਨ੍ਹਾਂ ਦਾ ਉਦੋਂ ਹਰ ਥਾਂ ਨਾਂ ਬੋਲਦਾ ਸੀ। ਪਿਓ ਨੇ ਕਾਜ਼ਮ ਖਾਂ ਦਾ ਰਬਾਬ ਸੁਣਨ ਅਕਸਰ ਤਰੀਪੁਰ ਜਾਣਾ। ਮੀਂਹ ਹੋਵੇ ਧੁੱਪ ਹੋਵੇ, ਖਾਂ ਸਾਹਿਬ ਦੇ ਘਰ ਦੇ ਬਾਹਰ ਘੰਟਿਆਂ ਬੱਧੀ ਕੰਨ ਲਾਈ ਖਲੋਤਿਆਂ ਰਹਿਣਾ। ਇੰਝ ਟਾਂਗ ਨਾ ਲੱਗਣਾ ਤਾਂ ਬੂਟਿਆਂ ਝਾੜੀਆਂ ਵਿੱਚ ਲੁੱਕ ਕੇ ਸੁਣਦਿਆਂ ਰਹਿਣਾ। ਕਦੀ ਬਿਨ ਸੁਣੇ ਨਾ ਪਰਤਣਾ। ਕਿਸੇ ਕਿੱਸਾ ਕਾਜ਼ਮ ਅਲੀ ਖਾਂ ਨਾਲ ਜਾ ਕੀਤਾ। ਉਹਨਾਂ ਨੌਕਰ ਨੂੰ ਪੱਕੀ ਕੀਤੀ, ਬੰਦਾ ਫੜਨਾ ਹੈ। ਨੌਕਰ ਢਿੱਲ ਨਾ ਲਾਈ। ਪਿਓ ਲੁਕਿਆ ਬੈਠਾ ਸੀ, ਉਹਨੇ ਲੱਭ ਕੇ ਅੱਗੇ ਲਾ ਲਿਆ। ਉਸਤਾਦ ਹੋਣਾ ਪੁੱਛਿਆ, ਕੌਣ ਹੈ? ਪਿਓ ਆਖਿਆ, ਜੀ ਸਾਧੂ ਖਾਂ, ਸ਼ਿਵਪੁਰ ਪਹਿਲੀਵਾਨਾ। ਗਵਈਆ ਨੇ, ਸੁਰ ਦਾ ਮਾਰਿਆ ਰਹਿ ਨਹੀਂ ਸਕਦਾ। ਸੁਣਾ ਤਾਂ ਸੁਰਤ ਨਹੀਂ ਰਹਿੰਦੀ। ਭਾਗਾਂ ਵਾਲੇ ਹੋ, ਹੱਥ ਵਿੱਚ ਗੁਣ ਜੇ, ਜਦੋਂ ਰੂਹ ਕਰਜੇ ਰਸ ਪੀ ਲੈਂਦੇ ਹੋ। ਚੇਟਕ ਤਰੀਪੁਰ ਲੈ ਆਉਂਦਾ, ਬਾਜ਼ਾਰੋਂ ਮਾੜੀ ਮੋਟੀ ਖਾ ਕੇ ਇੱਥੇ ਆ ਰਹਿਣਾ। ਤੁਸੀਂ ਰਿਆਜ਼ 'ਤੇ ਬਹਿੰਦੇ ਹੋ, ਮੇਰਾ ਕੰਮ ਬਣ ਜਾਂਦਾ। ਜਿੰਨਾ ਚਿਰ ਵਜਾਉਂਦੇ ਹੋ ਸੁਣ ਸੁਣ ਰੱਜਦਾ ਰਹਿਣਾ। ਕਦੀ ਮੈਨੂੰ ਵੀ ਸਿਖਾ ਦਿਓ ਤਾਂ ਸਾਰੀ ਉਮਰ ਦੇਣਦਾਰ ਰਹਿ ਸਾਂ। ਖਾਂ ਸਾਹਿਬ ਹੱਸ ਪਏ। ਅਸਾਂ ਦੇ ਪੁੱਤਰਾਂ ਨੂੰ ਹੀ ਦੱਸਣਾ ਹੁੰਦਾ। ਮੈਂ ਤਾਂ ਡਰਦਾ ਮਾਰਾ ਵਿਆਹ ਵੀ ਨਹੀਂ ਕਰਦਾ, ਪੁੱਤਰ ਹੋ ਪਵੇ। ਹਰ ਵੇਲੇ ਸੁਣਦਾ ਸਿੱਖ ਜਾਵੇ, ਮਤ ਕਿਸੇ ਨੂੰ ਜਾ ਦੱਸੇ। ਮੈਥੇ ਆਸ ਨਾ ਰੱਖੀ, ਹੋਵੇ ਤਾਂ ਸਤਾਰ ਲੈ ਆ, ਉਹ ਦਸੇਸਾਂ ਚਾ। ਪਿਓ ਰਾਜ਼ੀ ਹੋ ਗਿਆ। ਜਾਂਦਾ ਤੇ ਸਬਕ ਲੈ ਆਉਂਦਾ, ਨਾਲ ਵਧੀਆ ਚੌਲ ਤੇ ਆਪਣੀ ਪੈਲੀ ਦੀਆਂ ਸਬਜ਼ੀਆਂ ਵੀ ਲੈ ਜਾਂਦਾ। ਉਸਤਾਦ ਹੋਰੀਂ ਆਪਣੇ ਜੱਟ ਸ਼ਗਿਰਦ ਤੋਂ ਬੜੇ ਰਾਜ਼ੀ ਹੁੰਦੇ। ਪਿਓ ਦਾ ਸਤਾਰ ਤੇ ਹੱਥ ਸਿੱਧਾ ਹੋਣ ਲੱਗਾ ਤਾਂ ਤਬਲੇ ਦੀ ਲੋੜ ਪਈ। ਮੈਥੇ ਵੱਡੇ ਆਫਤਾਬਦੀਨ ਨੂੰ ਤਬਲਾ ਮਰਦੰਗ ਸਿੱਖਣ ਲਈ ਰਾਮ ਕਨਾਈ ਸੈਲ ਕੋਲ ਘੱਲ ਦਿੱਤੋ। ਮੈਂ 3-4 ਵਰ੍ਹਿਆਂ ਦਾ ਹੋ ਸਾਂ। ਪਿਓ ਦੀਆਂ ਵਜਾਈਆਂ ਸਰਗਮਾਂ ਦੀ ਆਂ ਕੀਤੀ ਰਹਿੰਦਾ। ਫਿਰ ਭਰਾ ਨੂੰ ਹਰ ਵੇਲੇ ਤਬਲਾ ਵਜਾਉਂਦਾ ਸੁਣ ਸੁਣ ਕੇ ਆਪਣੇ ਆਪ ਲੈ ਚੱਕਰਾਂ ਦਾ ਸੰਜਾਣੂ ਹੋ ਗਿਆ। ਇੰਝ ਨਿੱਕੇ ਲਾ ਤੋਂ ਸੁਰ ਲੈ ਮੇਰੇ ਅੰਦਰ ਰਚ ਗਈ। 5 ਸਾਲਾਂ ਦਾ ਸਕੂਲੇ ਜਾਣ ਲੱਗਾ। ਰਾਹ ਵਿੱਚ ਸ਼ਿਵ ਮੰਦਰ ਆਉਣਾ। ਹੱਥ 'ਚ ਕੇਲੇ ਦਾ ਬਹੁਤ ਵੱਡਾ ਰੁੱਖ ਸੀ। ਹੇਠ ਇੱਕ ਸਾਧੂ ਕੁੱਲੀ ਪਾਈ ਰਹਿੰਦਾ ਸੀ। ਹਰ ਵੇਲੇ ਢਾਂਡੜੀ ਜੀ ਬਾਲੀ ਰੱਖਦਾ, ਜਿਹਦੀ ਸੁਆਹ ਉਹਨੇ ਪਿੰਡੇ ਤੋਂ ਰਮਾਈ ਹੁੰਦੀ। ਸੁਤਾਰ ਵਜਾਵੇ। ਸੰਗੀਤ ਮੇਰੀ ਰੱਤ ਵਿੱਚ ਸੀ। ਸਿਤਾਰ ਦੇ ਸੁਰ ਮੇਰਾ ਅੰਦਰ ਉਛਲ ਦਿੰਦੇ। ਪਹਿਲੀ ਵਾਰ ਵਜਾਉਂਦਾ ਸੁਣਿਆ ਤਾਂ ਮੈਂ ਗੱਡਿਆ ਗਿਆ। ਮਗਰੋਂ ਕਿਤਾਬਾਂ ਕੱਛੇ ਮਾਰੀ ਸਕੂਲ ਨੂੰ ਨਿਕਲਦਾ ਤਾਂ ਰੁੱਖ ਥੱਲੇ ਆ ਖਲਦਾ। ਸਾਧੂ ਰੂਹਦਾਰੀ ਵਿੱਚ ਲੱਗੇ ਹੋਣਾ। ਸਕੂਲ ਮੁੱਕਣ ਦਾ ਵੇਲਾ ਹੁੰਦਾ ਤਾਂ ਘਰ ਮੁੜ ਜਾਂਦਾ। 1-2 ਵਰ੍ਹੇ ਇਹ ਕਾਰ ਰਹੀ। ਸਦਾ ਕਿੱਥੋਂ ਚੱਲਣੀ ਸੀ। ਪਿਓ ਨੂੰ ਪਤਾ ਲੱਗ ਗਿਆ। ਮਾਂ ਡਾਢੀ ਸੀ। ਆਪ ਫੜ ਲੈਂਦੀ ਤਾਂ ਝੰਬ ਛੱਡਣਾ ਸਾਸੂ। ਪਿਓ ਸਹਿਜ ਸੁਭਾਈ ਦੱਸਿਆ, ਮੁੰਡੇ ਨੂੰ ਸੰਗੀਤ ਦਾ ਚੱਲ ਹੋ ਗਿਆ, ਸਕੂਲ ਘੁਸਾਉਂਦਾ, ਸਾਧੂ ਤੋਂ ਸਿਤਾਰ ਸੁਣਦਾ ਰਹਿੰਦਾ। ਸੰਗੀਤ ਬੜੀ ਉੱਚੀ ਕਲਾ ਹੈ।
ਇਹਦਾ ਚੇਟਕ ਮਾੜੀ ਗੱਲ ਨਹੀਂ, ਮਤੇ ਲੜੇ ਪਈ। ਪਿਓ ਦੀਆਂ ਚੀਕਣੀਆਂ ਗੱਲਾਂ ਸੁਣ ਕੇ ਮੈਂ ਸਕੂਲੇ ਜਾਣ ਲੱਗ ਪਿਆ, ਪਰ ਵਾਦੀਆਂ ਕਦੋਂ ਜਾਂਦੀਆਂ। ਕੁਝ ਦਿਨ ਪੈ ਤਾਂ ਮੁੜ ਉਹ ਪੁਰਾਣੀ ਬਾਣ ਓੜਕ ਬੇਬੇ ਨੇ ਦਬਲ ਕੁੱਟਿਆ, ਅੰਨ ਪਾਣੀ ਠਾਕ ਦਿੱਤਾ, ਥੰਮੀ ਨਾਲ ਬੰਨ੍ਹ ਛੱਡਿਆ। ਮੇਰੀ ਵਿਆਹੀ ਵਰਜੀ ਭੈਣ ਵੀ ਉਸੇ ਨਗਰੀ ਵਸਦੀ ਸੀ। ਮੇਰੇ ਨਾਲ ਬੜਾ ਪਿਆਰ ਸਾਸੂ। ਘਰ ਵਾਲੇ ਸਣੇ ਭੱਜੀ ਆਈ। ਬੇਬੇ ਨੂੰ ਸਮਝਾਇਆ ਬੁਝਾਇਆ ਮੈਨੂੰ ਨਾਲ ਲੈ ਗਏ। 3 ਦਿਨਾਂ ਮਗਰੋਂ ਮੈਂ ਪਰਤ ਆਇਆ। ਬੇਬੇ ਮੰਜੀ ਤੇ ਪੈ ਗਈ ਸੀ। ਉਹਦੇ ਵੱਲ ਹੋਵਣ ਤਾਈਂ ਮੈਂ ਘਰੇ ਰਿਹਾ। ਘਰ ਦਾ ਗੱਲਾ ਮਾਂ ਦੇ ਸਰਾਣੇ ਹੁੰਦਾ ਸੀ। ਇੱਕ ਰਾਤ ਵੇਖਿਆ ਬੇਬੇ ਕੂਕ ਸੌਂ ਗਈ ਏ। ਗੱਲਾ ਖੋਲ੍ਹਿਆ, ਪੈਸਿਆਂ ਦੀ ਮੁੱਠ ਭਰੀ, ਕੱਪੜਿਆਂ ਦੀ ਗੰਢੜੀ ਬੰਨ੍ਹੀ ਤੇ ਗੂੰਗੀ ਬੋਲੀ ਰਾਤੇ ਘਰੋਂ ਨੱਸ ਵਗਿਆ। 6-8 ਮੀਲ ਟੁਰ ਕੇ ਮਾਣਕਪੁਰ ਅੱਪੜਿਆ ਤੇ ਉੱਥੋਂ ਬਾਫ ਬੇੜੀ ਤੇ ਚੜ੍ਹ ਕੇ ਨਿਕਲ ਗਿਆ। ਟਾਕੇ ਮੈਂ ਇੱਕ ਜੰਝ ਡਿੱਠੀ। ਅੱਗੇ ਅੱਗੇ ਬੈਂਡ ਵਾਜਾ, ਸੰਗੀਤ ਦਾ ਝੱਲ ਸੀ। ਭਾਵੇਂ ਜਿਹੜਾ ਹੋਵੇ, ਜੰਝ 'ਚ ਵੜ ਗਿਆ। ਟਿਕਾਣੇ ਅੱਪੜੀ ਤਾਂ ਬੈਂਡ ਮਾਸਟਰ ਦੇ ਕਦਮੀ ਜਾ ਲੱਗਾ, ਮੈਨੂੰ ਬੈਂਡ ਸਿਖਾ। ਉਸ ਆਖਿਆ, ਇਹ ਸਾਰੇ ਸਾਜ਼ ਤੈਨੂੰ ਕਿਵੇਂ ਆ ਸਕਦੇ ਨੇ? ਮੈਨੂੰ ਸਮਝ ਵੀ ਆਉਂਦੀ ਸੀ, ਸਿਖਾਊ ਕੋਈ ਨਹੀਂ। ਜ਼ਰੀ ਢਿੱਲ ਮਗਰੋਂ ਨਵਗ੍ਰਾਮ ਟਿੱਬ ਗਿਆ। ਇੱਥੇ ਸਾਡੇ ਨਗਰ ਦੇ ਰਾਮ ਕਨਾਈ ਸੈਲ ਦਾ ਭਰਾ ਰਾਮ ਧੁਨ ਸੈਲ ਰਹਿੰਦਾ ਸੀ। ਮੈਂ ਉਹਦੇ ਤੋਂ ਸੰਗੀਤ ਸਿੱਖਣ ਲੱਗ ਪਿਆ। ਮੁਸਲਮਾਨ ਹੋਣ ਪਾਰੋਂ ਪਿੰਡ ਦੇ ਲੋਕ ਮੈਨੂੰ ਅਛੂਤ ਵਰਤਾਰਾ ਕਰਨ, ਬੂਹਿਓਂ ਪੈਰ ਕੱਢਣ ਔਖਾ ਕਰ ਦਿੱਤੋਂ ਨੇ। ਮੈਂ ਅਖਤਾ ਪੈ ਕੇ ਕਲਕੱਤੇ ਟੁਰ ਗਿਆ। ਏਡਾ ਵੱਡਾ ਸ਼ਹਿਰ ਕਦੀ ਡਿੱਠਾ ਨਾ ਜਾਤਾ। ਭੁੱਖ ਕੱਟਣੀ ਪਈ। ਥਿਗੜੇ ਚੋਰੀ ਹੋ ਗਏ। ਮਿੱਧਿਆ ਡੱਠਿਆ ਨਿੰਮ ਟੋਲਾ ਘਾਟ ਜਾ ਨਿਕਲਿਆ। ਇੱਥੇ ਸਿਵੇ ਫੂਕਦੇ ਸਨ। ਕਿੰਨੇ ਸਾਰੇ ਸਾਧੂ ਹੋਵਣ, ਨਹਾਉਣ ਡੜੇ। ਮੈਥੇ ਤਰਸ ਖਾਧੋ ਨੇ। ਉਹਨਾਂ ਦੇਵਤੇ ਦਾ ਨਾਂ ਖਵਾਇਆ, ਦਰਿਆ 'ਚ ਨਵਾਇਆ, ਮੁੜ ਸੁਆਹ ਮਲੀ ਤੇ ਦੁਆ ਦਿੱਤੀ। ਇੱਕ ਥਾਂ ਮੁਫਤ ਲੰਗਰ ਮਿਲਦਾ ਸੀ। ਵਰਤਾਰੇ ਪੱਤਰਾਂ ਦੀ ਬਣੀ ਥਾਲੀ ਮੇਰੇ ਹੱਥ ਉੱਤੇ ਧਰੀ ਤੇ ਭਾਜੀ ਰੋਟੀ ਦਿੱਤੀ। ਵਰਤਾਵੇ ਨੇ ਪੱਤਰਾਂ ਦੀ ਬਣੀ ਥਾਲੀ ਮੇਰੇ ਹੱਥ ਉੱਤੇ ਧਰੀ ਤੇ ਭਾਜੀ ਰੋਟੀ ਦਿੱਤੀ। ਗਵਾਂਢ ਦਵਾਖਾਨੀ ਸੀ। ਇਹਦੇ ਰਾਖੇ ਰਾਤ ਸੌਣ ਦੀ ਖੁੱਲ੍ਹ ਦੇ ਦਿੱਤੀ। ਢਿੱਡ ਭਰਨ ਤੇ ਰਾਤ ਕੱਟਣ ਦੀ ਢੋਈ ਮਿਲ ਗਈ ਸੀ। ਕੋਲ ਦਰਿਆ ਸੀ ਪਾਣੀ ਪੀਣ ਨੂੰ। ਘਾਟਾ ਸੀ ਤਾਂ ਸੰਗੀਤ ਸਿਖਾਵੇ ਦਾ। ਸਮਝ ਨਾ ਲੱਗੇ ਕਿੱਥੋਂ ਲੱਭਾਂ। ਉਨੀ ਦਿਨੀ ਸੰਗੀਤਕਾਰਾਂ ਦਾ ਆਦਰ ਨਹੀਂ ਸੀ। ਦਵਾਖਾਨੀ ਵਿੱਚ ਰਹਿੰਦਿਆਂ ਇੱਕ ਮੁੰਡੇ ਤਰਸ ਖਾਧਾ, ਆਪਣੀ ਮਾਂ ਕੋਲ ਲੈ ਗਿਆ। ਉਹ ਵੀ ਤਰਸ ਵਾਲੀ ਸੀ। ਟੁੱਕ ਖਾਣ ਨੂੰ ਦਿੱਤਾ, ਨਾਲੇ ਸਮਝਾਇਆ ਉਹਦੇ ਕੰਤ ਅੱਗੇ ਸੰਗੀਤ ਦਾ ਨਾਂ ਨਾ ਲਵਾਂ। ਮੁੰਡੇ ਇੱਕ ਬੰਦਾ ਮਿਲਾਇਆ, ਸੰਗੀਤ ਦਾ ਚਾਹਵਾਨ ਸੀ। ਕਲਕੱਤੇ ਦੇ ਸਿਰਮੌਰ ਕਸਬੀ ਨਾਨੋ ਗੋਪਾਲ ਕੋਲ ਲੈ ਗਏ। ਉਹ ਦੁਰਪਤ ਦਮਾਰ ਦੇ ਖਾਂ ਸਾਹਿਬ ਸਨ। ਖਿਆਲ ਸਿੱਧਾ ਹਦੂ ਖਾਂ ਤੇ ਹਸੂ ਖਾਂ ਤੋਂ ਸਿੱਖਿਆ ਆਇਆ ਸਨ। ਨਾਨੋ ਗੋਪਾਲ ਕਿਹਾ, ਜੇ ਸੰਗੀਤਕਾਰ ਬਣਨਾ ਤਾਂ 12 ਵਰ੍ਹੇ ਨਾਲ ਰਹੋ ਤੇ ਜਿਵੇਂ ਆਖਾਂ ਉਵੇਂ ਕਰ। ਉਹਨਾਂ ਦੇ ਆਖਣ ਤੇ ਆਪਣਾ ਨਾਂ ਮਨਮੋਹਨ ਡੇ ਰੱਖ ਲਿਆ। ਗੁਰੂ ਜੀ ਲੋਈ ਪਾਠਦਿਆਂ ਮਿਹਨਤ ਲਈ ਉੱਠ ਖਲੋਂਦੇ। 7 ਵਜੇ ਸਬਕ ਦੇਣਾ ਚਾਹੁੰਦੇ। ਪਹਿਲੇ 7-8 ਵਰ੍ਹੇ ਤਾਂ ਸ਼ਾਗਿਰਦਾਂ ਨੂੰ ਅਰੋਹੀ ਅਮਰੋਹੀ ਤੇ ਲਾਈ ਰੱਖਦੇ।
ਬਾਜ ਕੂਲੇ ਹੋ ਜਾਂਦੇ ਤਾਂ ਚੀਜ਼ਾਂ ਦੱਸਣ ਦੀ ਵਾਰੀ ਆਉਂਦੀ। ਮੈਂ ਪਕੌਤਾਂ 23 ਸਾਂ ਜੋ ਗੁਰੂ ਜੀ ਨੇ ਤਬਲਾ ਮਰਦੰਗ ਸਿੱਖਣ ਪੰਡਤ ਨੰਦ ਲਾਲ ਕੋਲ ਤੋਰ ਦਿੱਤਾ। ਉਹ ਵੀ ਬੜੇ ਸਾਊ ਤੇ ਸਿਖਾਊ ਜੀ ਸਨ। ਚੰਗੇ ਭਾਗ ਵੇਲੇ ਦੇ ਸਭ ਤੋਂ ਸਿਆਣੇ ਸੰਗਤੀਏ ਤੋਂ ਸਿੱਖਣ ਦਾ ਢੋਅ ਲੱਗ ਗਏ। ਲੈ ਤੇ ਸੰਗਤ ਦੇ ਤਾਲ ਚੱਕਰਾਂ ਦਾ ਢੇਰ ਬਜਰੀ ਹੋ ਗਿਆ। ਲੰਗਰੋਂ ਟੁੱਕਰ ਖਾ ਆਉਂਦਾ ਤੇ ਰਹਿੰਦਾ ਸਾਰਾ ਵੇਲਾ ਦੋਵਾਂ ਉਸਤਾਦਾਂ ਤੋਂ ਸਿੱਖਦਾ। 7 ਵਰ੍ਹੇ ਲੰਘ ਗਏ। ਗੁਰੂ ਜੀ ਇੱਕ ਸਾਰਿਓਂ ਤੇ ਸਿੱਖਣ ਵਰਤਾਰਿਓਂ ਬੜੇ ਰਾਜ਼ੀ ਸਨ। ਹੁਣ ਮੈਂ ਵਣੋਂ ਵਣ ਰਾਗਾਂ ਦੇ ਹਜ਼ਾਰਾਂ ਮੇਲ ਖੰਡ ਕਰ ਲੈਂਦਾ। ਘਰੋਂ ਭੱਜਿਆ ਤਾਂ ਘਰ ਦੇ ਬੜਾ ਹੁਸੜੇ। 7 ਵਰ੍ਹਿਆਂ ਮਗਰੋਂ ਵੀ ਨਾ ਪਰਤਿਆ ਤਾਂ ਵੱਡੇ ਭਰਾ ਆਫਤਾਬ ਦੀਨ ਨੂੰ ਬੇਕਲੀ ਲੱਗ ਗਈ। ਸਾਡੇ ਸ਼ਹਿਰ ਦੇ ਧਨੀ ਘਰਾਂ ਦੇ ਕਈ ਮੁੰਡੇ ਕਲਕੱਤੇ ਕਾਲਜਾਂ 'ਚ ਪੜ੍ਹਦੇ ਸਨ। ਭਰਾ ਨੇ ਉਹਨਾਂ ਨੂੰ ਚਿੱਠੀਆਂ ਪਾਈਆਂ। ਫਿਰ ਆਪ ਵੀ ਕਲਕੱਤੇ ਆਇਆ। ਸੂਹ ਕੱਢਣ ਲਈ ਕਈਆਂ ਕਸਬੀਆਂ ਕੋਲ ਫਿਰਿਆ, ਪਰ ਕਿਸੇ ਨੂੰ ਮੇਰਾ ਪਤਾ ਨਹੀਂ ਸੀ। ਔੜਕ ਕਿਸੇ ਨੇ ਭਰਾ ਨੂੰ ਦੱਸ ਪਾਈ, ਤੇਰੇ ਦੱਸੇ ਹੁਲੀਏ ਤੇ ਉਮਰ ਦਾ ਛੋਰ ਪੰਡਤ ਨਾਨੋ ਗੋਪਾਲ ਹੋਰਾਂ ਕੋਲ ਸਿੱਖਦਾ ਹੈ, ਪਰ ਉਹ ਮੁਸਲਮਾਨ ਨਹੀਂ, ਹਿੰਦੂ ਹੈ। ਤਾਂ ਵੀ ਮੇਰਾ ਭਰਾ ਪੰਡਤ ਨਾਨੋ ਗੋਪਾਲ ਹੋਰਾਂ ਨੂੰ ਮਿਲੂ ਸੀ। ਆਇਆ, ਵੇਖਦਿਆਂ ਸਾਰ ਪਛਾਣ ਗਿਆ ਤੇ ਥੱਬੀ ਭਰ ਲਈ ਉਸ। ਪੰਡਤ ਨਾਨੋ ਗੋਪਾਲ ਹੋਰਾਂ ਮੇਰੀ ਸੋਭਾ ਕੀਤੀ। ਬੜਾ ਅਸੀਲ ਬਛੜਾ ਹੈ, ਇਮਾਨਦਾਰ ਤੇ ਧਿਆਨੀ, ਸਿੱਖਣ ਵਾਲਾ। ਇਹਨਾਂ 7 ਸਾਲਾਂ 'ਚ ਚੰਗਾ ਹੋ ਗਿਆ। ਤਬਲਾ ਤੇ ਮਰਦੰਗ ਵੀ ਵਜਾ ਲੈਂਦਾ। ਅਸੀਂ ਕੁਝ ਦੱਸਣੋਂ ਪਹਿਲਾਂ ਸ਼ਾਗਿਰਦਾਂ ਨੂੰ ਚੰਗੀ ਤਰ੍ਹਾਂ ਅਜ਼ਮਾ ਲੈਂਦੇ ਹਾਂ। ਬੜੇ ਮੁੰਡੇ ਆਉਂਦੇ ਨੇ ਸਾਡੇ ਬੂਹੇ 'ਤੇ, ਮਸਾਂ ਚੁਟਕੀ ਲੈਂਦੇ ਨੇ ਤੇ ਭੱਜ ਵਗਦੇ ਨੇ। ਤੇਰਾ ਭਰਾ ਹਰ ਅਜ਼ਮੈਸ਼ 'ਤੇ ਪੂਰਾ ਆਇਆ। ਹੁਣ ਮੈਂ ਇਹਦੇ ਵਿੱਚੋਂ ਮਹਾਕਸਬੀ ਸਾਹਮਣੇ ਲਿਆਊ ਹਾਂ। ਤੂੰ ਰੋਟੀ ਟੁੱਕਰ ਦੀ ਚਿੰਤਾ ਨਾ ਕਰ, ਅਸੀਂ ਧਿਆਨ ਰੱਖਸਾਂ। ਵੀਰ ਹੋਰਾਂ ਗੁਰੂ ਜੀ ਤੋਂ ਮੇਰੇ ਲਈ 1 ਮਹੀਨੇ ਦੀ ਛੁੱਟੀ ਮੰਗੀ। ਉਹ ਮਿਹਰ ਵਾਲੇ ਸਨ, ਮੰਨ ਗਏ। ਸ਼ਿਵਪੁਰ ਮੇਰੇ ਘਰ ਵਾਲੇ ਖੁਸ਼ੀ ਨਾਲ ਝੱਲੇ ਹੋ ਗਏ। ਰਿਸ਼ਤੇਦਾਰਾਂ ਦੇ ਮੇਲ ਟੁੱਕੇ ਆਵਣ। ਹਰ ਕੋਈ ਰਾਜ਼ੀ ਵੀ ਕਲਕੱਤੇ ਵਰਗੇ ਸ਼ਹਿਰ 'ਤੇ ਗਾਉਣ ਵਜਾਉਣ ਵਾਲੇ ਲੋਕਾਂ ਵਿੱਚ ਇਕੱਲਾ ਰਹਿ ਕੇ ਮੈਂ ਕੋਈ ਵੈਲ ਨਹੀਂ ਕਮਾਇਆ। ਬੁੱਢੜਾ ਮੈਨੂੰ ਛਿੱਕ ਕੇ ਕੋਲ ਕਰ ਲੈਂਦਾ ਤੇ ਗਾਉਣ ਲਈ ਆਖਦਾ, ਪੁੱਤਰਾ ਮੈਂ ਗਵਈਆ ਬਣਨ ਨੂੰ ਸਹਿਕਦਾ ਸਾਂ। ਮੇਰੀ ਸਿੱਕ ਨਾ ਲੱਥੀ। ਚਾਹੁੰਦਾ ਹੁਣ ਤੂੰ ਪੂਰੀ ਕਰੇ, ਪਰ ਵੇਖੀ ਕਸਬੀਆਂ ਦੇ ਐਬ ਨਾ ਲਾ ਲਵੀਂ। ਮੈਨੂੰ ਦੁਆਵਾਂ ਦਿੱਤੀਆਂ ਸੂ। ਮੇਲੇ ਦਾ ਰੰਗ ਭਖਿਆ ਸੀ। ਉਹਲੇ ਨਾਲ ਮੇਰੇ ਵਿਆਹ ਦੀਆਂ ਗੱਲਾਂ ਵੀ ਛਿੜੀਆਂ ਹੋਈਆਂ ਸਨ। ਵੱਡਾ ਵੀਰ ਆਫਤਾਬ ਦੀਨ ਕਾਲੀ ਦੇਵੀ ਦਾ ਭਗਤ ਸੀ। ਉਹਦੇ ਵੀ ਕਿੰਨੇ ਸ਼ਾਗਿਰਦ ਸਨ। ਉਹਨੇ ਰਾਏਪੁਰੋਂ ਇੱਕ ਸ਼ਾਗਿਰਦ ਦੀ ਭੈਣ ਮੇਰੇ ਲਈ ਭਾਲੀ ਹੋਈ ਸੀ। ਉਹਨੇ ਦਿਨੀ ਮੁਸਲਮਾਨ ਲੋਕ ਵੀ ਗਾਣ ਵਜਾਉਣ ਦੇ ਕੰਮ ਤੋਂ ਕੰਨੀ ਖਾਂਦੇ ਸਨ। ਕੋਈ ਮਾੜਾ ਜਿਹਾ ਵੀ ਸੰਗੀਤ ਸਿੱਖਣ ਚਾਹੁੰਦਾ, ਲੋਕ ਸਮਝ ਲੈਂਦੇ ਵੈਲੀ ਹੋਇਆ ਕੋ ਹੋਇਆ, ਰਿਸ਼ਤਾ ਵੀ ਨਹੀਂ ਸਨ ਦਿੰਦੇ। ਰਾਏਪੁਰੀਏ ਕੁਝ ਹੋਰ ਵੀ ਵਸੋਂ ਸਨ। ਮੈਂ ਆਫਤਾਬ ਦੀਨ ਦਾ ਭਰਾ ਸਾਂ। ਹਰ ਕਿਸੇ ਨੂੰ ਮੇਰੀਆਂ ਕਸਮਾਂ ਦਿੱਤੀਆਂ ਹੋਈਆਂ ਸਾਸੂ। ਮੇਰੀ ਛੁੱਟੀ ਮੁੱਕਦੀ ਪਈ ਸੀ। ਘਰ ਵਾਲਿਆਂ 50 ਰੁਪਏ ਦਿੱਤੇ ਕਲਕੱਤੇ ਦਾ ਪਾੜਾ। ਵੀਰ ਨੇ ਪਹਿਲੋਂ ਰਾਏਪੁਰ ਜਾਣ ਦਾ ਮਤਾ ਵਿਖਾਇਆ। ਅਖੇ ਉੱਥੋਂ ਕਲਕੱਤੇ ਨਿਕਲ ਜਾਏ। ਘਰਦਿਆਂ ਵੀ ਉੱਥੋਂ ਵਿਦਿਆ ਕਰਨਾ ਸੀ। ਸ਼ਾਮੀ ਅਸੀਂ ਰਾਏਪੁਰ ਅੱਪੜੇ ਤਾਂ ਜਵਾਨ ਕੁੜੀਆਂ ਝੁਰਮਟ ਘੱਤ ਲਿਆ। ਮੇਰੇ ਗੋਟਾਂ ਨਾਲ ਗਾਨਾ ਬੰਨ੍ਹ ਦਿੱਤਾ। ਵਹੁਟੀ ਦੇ ਨਿੱਕੇ ਭਰਾ ਅਡੋਲ ਮੇਰੇ ਕੰਨ ਵਿੱਚ ਆਖਿਆ, ਮੇਰੀ ਵੱਡੀ ਭੈਣ ਨਾਲ ਪਰਨਿੰਦਾ ਪਿਆ ਹੈ।
ਸ਼ਹਿਰ ਵਾਸੀਆਂ ਦੇ ਘਣੇ ਇਕੱਠ ਸਾਹਮਣੇ ਵਿਆਹ ਦੀ ਰਸਮ ਹੋਈ। ਰੋਟੀ ਮਗਰੋਂ ਸਾਨੂੰ ਕੋਠੇ 'ਚ ਵਾੜ ਦਿੱਤੋ ਨੇ। ਵਹੁਟੀ ਮਸਾਂ 10 ਵਰਿਆਂ ਦੀ ਹੋਣੀ, ਕਾਬਰੀ ਹੋਈ, ਕੁਝ ਸਮਝ ਨਹੀਂ ਸਾਸੂ। ਲੰਮੀ ਪਈ ਤੇ ਝਟਾਪਟ ਸੌਂ ਗਈ। ਮੈਂ ਰਾਤ ਸੌਂ ਨਾ ਸਕਿਆ। ਸਮਝ ਗਿਆ ਘਰ ਵਾਲਿਆਂ ਸੰਗੀਤ ਛੁਡਾਵਣ ਦਾ ਆਰ ਕੀਤਾ। ਅੱਧੀ ਰਾਤੀ 300 ਰੁਪਈਆ ਸਲਾਮੀਆਂ ਤੇ ਵਹੁਟੀ ਦੇ ਗਹਿਣੇ ਸਾਂਭੇ ਤੇ ਅਲੀ ਪੰਜ ਹੋ ਗਿਆ। 8 ਕੁ ਮੇਲ ਨਸਿਆ ਹੋਸਾਂ। ਓੜਕ ਕਲਕੱਤੇ ਜਾਂਦੀ ਬਾਪ ਬੇੜੀ ਵਾਲੇ ਤੜੇ ਅੱਪੜ ਗਿਆ। ਕਲਕੱਤੇ ਪੰਡਤ ਨਾਨੋ ਗੋਪਾਲ ਦੇ ਚਲਾਣੇ ਦੀ ਭੈੜੀ ਖਬਰ ਮਿਲ ਗਈ। ਪਾਣਾ ਮੇਰੇ ਆਮਣੋਂ ਹਫਤਾ ਅਗਦੇ ਵਰਤਿਆ ਸੀ। ਮੈਂ ਚੁਣਿਆ ਗਿਆ। ਮੇਰਾ ਗਵਈਆ ਬਣਨ ਵਿਚੇ ਰਹਿ ਗਿਆ। ਮੁਕੱਦਰੋਂ ਗੁਰੂ ਫੜੀਜਾ ਸੀ, ਬਸ ਹੋਰ ਗੁਰੂ ਨਹੀਂ ਫੜਨਾ। ਗਵਈਆ ਬਣਨ ਦਾ ਰੂਹ ਹੀ ਮੁੱਕ ਗਿਆ। ਸੰਗੀਤ ਗਿਆਨ ਤਾਂ ਟੁਰਿਆ ਰਿਹਾ, ਪਰ ਗਾਇਨ ਦੀ ਥਾਂ ਸੰਗੀਤ ਵਾਦਨ ਮੱਲ ਲਏ। ਇੱਕ ਵਾਰ ਫਿਰ ਡਾਕਟਰ ਭੱਟਾਚਾਰੀਆ ਦੀ ਦਵਾਖਾਨੇ ਟਿਕ ਪਿਆ। ਨਵੇਂ ਉਸਤਾਦ ਦੀ ਢੂੰਡ ਕਰਨ ਲੱਗਾ। ਸਵਾਮੀ ਵਿਵੇਕਾਨੰਦ ਦੇ ਭਰਾ ਹਬੋਦੱਤ ਵੇਲੇ ਦੇ ਵੱਡੇ ਸਾਜ਼ਕਾਰ ਸਨ। ਬੰਗਾਲੀ ਥੀਏਟਰ ਭਖਿਆ ਹੋਇਆ ਸੀ। ਯੂਰਪੀ ਸਾਜ਼ ਮੰਡਲੀ ਵਾਕਣ ਸੇਜ ਤੇ ਹਿੰਦੁਸਤਾਨੀ ਮੰਡਲੀ ਬਿਠਾਵਣ ਦਾ ਰਿਵਾਜ ਪੁੰਗਰਦਾ ਪਿਆ ਸੀ। ਲਹਿਰ ਦੇ ਅੱਗੇ ਹਬੂਦੱਤ ਸਨ। ਉਹਨਾਂ ਨੂੰ ਮਿਲਿਆ, ਸਾਜ਼ਕਾਰੀ ਦੱਸੀ, ਅਜ਼ਮਾਨ ਲੱਗੇ। ਵਾਇਲਨ ਉੱਤੇ ਇੱਕ ਟੁਕੜੀ ਆਖੀਓ ਨੇ ਮੈਂ ਪਾਲਣਾ ਲਾਇਆ ਸਰਗਮ ਕਰ ਵਿਖਾਈ। ਰਾਜ਼ੀ ਹੋਏ। ਵਾਇਲਨ ਸਿਖਾਣਾ ਮੰਨ ਗਏ। ਮੇਰੇ ਪੈਸੇ ਮੁੱਕ ਗਏ। ਤਰਲਾ ਲਿਆ ਮਸ਼ਹੂਰ ਰਾਸ ਲਿਖਿਆਰ ਗਣੇਸ਼ ਚੰਦਰ ਘੋਸ਼ ਕੋਲ ਘੱਲ ਦਿਓ। ਘੱਲ ਦਿੱਤੋ ਨੇ। ਗਣੇਸ਼ ਬਾਬੂ ਸਭ ਤੋਂ ਪਹਿਲਾਂ ਮੈਨੂੰ ਹਿੰਦੂ ਨਾਂ ਪ੍ਰਸੰਨਾ ਕੁਮਾਰ ਵਿਸ਼ਵਾਸ ਰੱਖਣ ਦਾ ਆਖਿਆ ਤੇ ਫਿਰ ਆਪਣੀ ਥੀਏਟਰ ਕੰਪਨੀ ਲੈ ਗਏ। ਸੇਜ ਉੱਤੇ ਪਕੌਤ ਪਈ ਹੁੰਦੀ ਸੀ। ਕੋਈ 40-50 ਕੁੜੀਆਂ ਨਾਲ ਕੁਝ ਗੱਭਰੂ ਐਕਟਰ ਤਿਆਰੀ ਵਟਣ ਡੜੇ ਹੋਣ। ਗਣੇਸ਼ ਬਾਬੂ ਆਖਿਆ, ਵੇਖੀ ਇਹਨਾਂ ਨਾਲ ਵਾਹ ਪੈਣਾ, ਜਿਵੇਂ ਵਰਤਣ ਕੁਝ ਨਾ ਆਖੀ। ਸਾਜ਼ ਮੰਡਲੀ ਦਾ ਬੰਦਾ ਹੈ, ਆਪਣੇ ਕੰਮ ਲੱਗਾ ਰਹੀ। ਇਹ ਮਸ਼ਕੜੇ ਜੋ ਚਾਹਣ ਪੈ ਕਰਨ। ਇਹ ਮਸ਼ਕੜੇ ਜੋ ਚਾਹਣ ਪੈ ਕਰਨ। ਟੁੱਕਰ ਕੰਪਨੀਓਂ ਪਿਆ ਡੀਸੀ, ਜਿਹੜਾ ਵੇਲਾ ਮੇਲੀ ਮਿਹਨਤ ਕੀਤੀ ਰੱਖੀ। ਕਲਾਂਟ ਮੈਨੂੰ ਚੋਖਾ ਪੋਇਆ। ਚਾਹਵਾਂ ਇਹ ਆ ਜਾਵੇ। ਹਬੋਦੱਤ ਹੋਰਾਂ ਨੂੰ ਆਖਿਆ। ਉਹਨਾਂ ਬੈਂਡ ਮਾਸਟਰ ਲੋਬੋ ਕੋਲ ਗੱਲ ਦਿੱਤਾ। ਲੋਬੋ ਹੋਰਾਂ ਅੰਗਰੇਜ਼ੀ ਸੰਗੀਤ ਲਿਪੀ ਸਿਖਾਈ ਤੇ ਕਲਾਂਟ ਵਜਾਣੀ ਦੱਸੀ। ਸ਼ਨਾਈ ਵਾਲਾ ਮੈਂ ਆਪ ਲੱਭ ਲਿਆ। 3 ਗੁਰੂ ਹੋ ਗਏ। ਤਿੰਨੇ ਵੱਖ-ਵੱਖ ਸਾਜ਼ ਦੱਸਾਂ। ਹਰ ਸਾਜ਼ ਨੂੰ 2 ਤੋਂ 3 ਘੰਟੇ ਲਾਵਾਂ। ਸ਼ਾਮੀ ਮੰਡਲੀਆਂ 'ਚ ਕੰਮ ਕਰਾਂ। 3 ਵਰੇ ਇਸੇ ਤਾਰ ਕੀਤਾ। ਵਾਇਲਨ ਵਾਵਾ ਆ ਗਿਆ। ਅੰਗਰੇਜ਼ੀ ਸੰਗੀਤ ਲਿਪੀ ਦੇ ਆਸਰੇ ਕਲਾਂਟ ਤੇ ਕਾਰਨਟ ਵੀ ਵਜਾ ਲੈਣਾ। ਸ਼ਹਿਨਾਈ ਵੱਲੋਂ ਵੀ ਵੱਧਦਾ ਪਿਆ ਸਾਂ। 18 ਵਰਿਆਂ ਦਾ ਹੋ ਸਾਂ। ਹਰ ਕਿਸੇ ਚਾਅ ਕਰਨਾ। ਫੂਕ ਜਿਹੀ ਹੋਈ ਰਹਿਣੀ। ਕਈ ਗਵਈਏ ਸਜਿੰਦੇ ਦੌਰਿਆਂ 'ਤੇ ਰਹਿੰਦੇ। ਪੈਸੇ ਵਾਹਵਾ ਸਾਰੇ ਕਮਾ ਲਿਆਉਂਦੇ। ਮੇਰਾ ਦਿਲ ਵੀ ਕਰੇ ਓੜਕ ਸਾਜ਼ ਚੁੱਕੇ ਤੇ ਦੁਰਗਾ ਪੂਜਾ ਦਿਹਾੜੇ ਮੁਕਤ ਗਾਛਾ ਦੇ ਜ਼ਿਮੀਂਦਾਰ ਜਗਤ ਕਿਸ਼ੋਰ ਕੋਲ ਚਲਾ ਗਿਆ। ਉਹਨੇ 8 ਵਜੇ ਸਵੇਰ ਦਾ ਵੇਲਾ ਦਿੱਤਾ। ਮੈਂ ਜ਼ਰੀ ਪਹਿਲਾਂ ਹੀ ਅੱਪੜ ਗਿਆ। ਹੋਰ ਕਲਾਕਾਰ ਵੀ ਸਾਜ਼ ਲਈ ਬੈਠੇ ਹੋਵਾਂ। ਕੋਈ ਖਾਨ ਸਾਹਿਬ ਬਾਹੋਂ ਮਿਲੇ ਹੋਏ ਤੰਬੂਰੇ ਨਾਲ ਸਰੂਦ ਸੁਰ ਪੈ ਕਰਦੇ ਸਨ। ਮਿਲ ਗਿਆ ਤਾਂ ਖਾਨ ਸਾਹਿਬ ਟੋਡੀ ਛੋਈ। ਪਹਿਲਾ ਸੋਰੀ ਮੇਰਾ ਅੰਦਰ ਕੰਬਾ ਗਿਆ। ਥਾਂ ਨਾ ਰਿਹਾ। ਸੁਰਾਂ ਜੋੜ ਲਿਆ। 3 ਘੰਟੇ ਸਰੋਦ ਵੱਜਿਆ। ਮੁੱਕਾ ਤਾਂ ਖਾਨ ਸਾਹਿਬ ਦੇ ਪੈਰੀਂ ਜਾ ਡਿੱਗਾ। ਉਹ ਉਠਾਣ, ਮੈਂ ਉਠਾਣ, ਇੱਕੋ ਤਰਲਾ ਪਾਵਾਂ, ਸ਼ਾਗਿਰਦ ਕਰੋ।
ਵਿੱਚ ਜਗਤ ਕਿਸ਼ੋਰ ਪਿਆ ਤਾਂ ਹਾਂ ਸਭ ਮੰਨ ਗਏ। ਜਗਤ ਕਿਸ਼ੋਰ ਉਸ ਵੇਲੇ ਕਾਲਾ ਧਾਗਾ, ਜਗਤ ਕਿਸ਼ੋਰ ਉਸੇ ਵੇਲੇ ਕਾਲਾ ਧਾਗਾ, ਫੁੱਲ ਤੇ ਕੱਪੜੇ ਮੰਗਾਏ। ਖਾਨ ਸਾਹਿਬ ਨੂੰ 400 ਰੁਪਇਆ ਨਜ਼ਰ ਕੀਤਾ। ਮੈਨੂੰ ਬੜਾ ਵਧੀਆ ਸਰੋਤ ਦਿੱਤਾ। ਖਾਨ ਸਾਹਿਬ ਮੇਰੇ ਗੁੱਟ ਦੁਆਲੇ ਧਾਗਾ ਬੰਨ੍ਹ ਦਿੱਤਾ। ਗਾਉਣ ਮੈਂ ਉੱਕਾ ਛੱਡ ਦਿੱਤਾ। ਹੁਣ ਸਰੋਤ ਹੀ ਮੇਰੀਆਂ ਰਗਾਂ ਸੀ। ਸਰੋਤ ਗੁਰੂ ਖਾਨ ਸਾਹਿਬ ਅਹਿਮਦ ਅਲੀ ਅਰਬਾਂ ਪਤੀ ਮਾਰਵਾੜੀ ਸੇਠ ਦੁਨੀ ਚੰਦ ਤੋਂ ਲੰਮੀ ਚੌੜੀ ਤਨਖਾਹ ਲੈਂਦੇ ਸਨ। ਦੁਨੀ ਚੰਦ ਸੰਗੀਤ ਦਾ ਰਸੀਆ ਸੀ। ਗੌਹਰ ਜਾਨ, ਮੌਜਦੀਨ ਖਾਂ, ਗੰਪਤ ਭਈਆ ਤੇ ਖਾਨ ਸਾਹਿਬ ਅੱਲਾ ਦੀਆ ਖਾਂ ਵਰਗੇ ਮਹਾਗੁਣੀ ਤੇ ਕਸਬੀ ਉਹਦੇ ਕੋਲ ਰਹਿ ਗਏ ਸਨ। ਸੇਠ ਦੀ ਸੰਧਿਆ ਪੂਜਾ ਤਨਖਾਹੀ ਕਸਬੀਆਂ ਦੇ ਗਾਇਣ ਜਾਂ ਵਾਦਨ ਨਾਲ ਪੂਰੀ ਹੁੰਦੀ। ਅੱਲਾ ਦੀਏ ਖਾਂ ਦੀ ਸ਼ਾਗਿਰਦ ਤਾਰਾਬਾਈ ਵਲਿੰਕਰ ਵੀ ਸੇਠ ਦੀ ਤਨਖਾਹਦਾਰ ਸੀ। ਖਾਨ ਸਾਹਿਬ ਅਹਿਮਦ ਅਲੀ ਖਾਂ ਮੁਕਤ ਗਾਛਾ ਤੋਂ ਮੇਰੇ ਸਣੇ ਕਲਕੱਤੇ ਮੁੜੇ। ਮੇਰੇ ਵਿਆਹ ਨੂੰ ਹਾਲਾਂ 6-7 ਵਰ੍ਹੇ ਹੋ ਗਏ ਸਨ, ਪਰ ਅਸੀਂ ਦੋਵੇਂ ਜੀ ਇੱਕ ਵਾਰ ਵੀ ਇਕੱਠੇ ਨਹੀਂ ਸਾਂ ਰਹੇ। ਮੇਰਾ ਸਹੁਰਾ ਮੇਰੇ ਉੱਤੇ ਬੜਾ ਤੱਤਾ ਹੋਇਆ ਫਿਰ। ਉਹਨੇ ਮੈਨੂੰ ਹਰ ਵੰਨ ਦੀ ਲੀਕ ਲਾ ਛੱਡੀ। ਸਾਰਾ ਮੁੱਦਾ ਵੀਰ ਜੀ ਉੱਤੇ ਪਾਵੇ। ਵੀਰ ਜੀ ਗੁੱਸੇ ਨਾਲ ਮੈਨੂੰ ਚਿੱਠੀਆਂ ਲਿਖਣ। ਉੜਕ ਇੱਕ ਹੋਰ ਕੁੜੀ ਨਾਲ ਮੇਰਾ ਵਿਆਹ ਕਰ ਦਿੱਤਾ ਉਹਨੇ। ਬਈ ਖਬਰੇ ਘਰ ਗ੍ਰਸਤੀ 'ਚ ਪੈ ਜਾਵਾਂ। ਸ਼ੋਦੇ ਕੀ ਜਾਣਨ, ਸੰਗੀਤ ਮੇਰੇ ਹੱਡੀ ਵਸ ਗਿਆ ਸੀ। ਵਿਆਹ ਕਰਾ ਕੇ ਮੈਂ ਖਾਨ ਸਾਹਿਬ ਅਹਿਮਦ ਅਲੀ ਖਾਂ ਕੋਲ ਰੋਜ਼ ਦੇ ਪੁਰਾਣੇ ਆਰੇ ਲੱਗ ਗਿਆ। ਖਾਨ ਸਾਹਿਬ ਅਲਫੋਂ ਬੇ ਕਰਾਣੀ ਵੀ ਛੱਡ ਦਿੱਤੀ। ਅੜੀ ਕਰਨੀ ਤਾਂ ਐਵੇਂ ਟਰਕਾ ਟਰਕੂ ਛੱਡਣਾ। ਕੋਈ ਨਤਾਰੀ ਘੜੀ ਸ਼ਕਲ ਨਾ ਦੱਸਣੀ। ਸੁਣ ਕੇ ਮੈਨੂੰ ਵੀ ਅਟਕਲ ਆ ਗਈ। ਇੱਕ ਦਿਨ ਦਰਬਾਰੀ ਕਾਨੜੇ ਦੀ ਅਲਾਪੀ ਕਰਦਾ ਹੋਵਾਂ ਉੱਤੋਂ ਆ ਗਏ। ਬਾਹਰੋਂ ਸੁਣ ਲਿਆ ਸਣੇ। ਬੂਹੇ ਨੂੰ ਠੁੱਡਾ ਮਾਰ ਅੰਦਰ ਵੜੇ ਤੇ ਕੜਕੇ ਬੰਦ ਕਰੇ। ਜੋ ਦੱਸਿਆ ਉਹ ਕਰਿਆ ਕਰ। ਸਮਝ ਲਿਆ ਸਣੇ ਮੈਂ ਉਹਨਾਂ ਦੀ ਕਲਾ ਚੁੱਪ ਚੁਪੀਤੇ ਹੱਥ ਕਰੂ ਸਾਂ। ਮੇਰੇ ਨਾਲ ਠਰੇ ਠਰੇ ਜੇ ਰਹਿਣ ਲੱਗ ਪਏ। ਕੁਝ ਦਿਨ ਪਏ ਤਾਂ ਮਹੀਨੇ ਦੀ ਛੁੱਟੀ ਕਰਕੇ ਮੈਨੂੰ ਨਾਲ ਲਿਆ ਤੇ ਰਾਮਪੁਰ ਆ ਗਏ। ਰਾਹ ਵਿੱਚ ਬਨਾਰਸ ਉਹਨਾਂ ਸਰੋਦ ਵਾਦਨ ਦੀਆਂ ਬੈਠਕਾਂ ਕੀਤੀਆਂ। ਪੈਸੇ ਆਏ, ਪਰ ਇਸ ਵਾਰੀ ਮੇਰਾ ਵਸਾਹ ਨਾ ਕੀਤਾ ਤੇ ਧੇਲਾ ਵੀ ਮੇਰੇ ਕੋਲ ਨਾ ਰੱਖਿਆ। ਜਿਵੇਂ ਲੱਗਦਾ ਹੋਣੇ ਕਲਾ ਵਾਕਣ ਕਿਧਰੇ ਪੈਸੇ ਵੀ ਨਾ ਲੈ ਉੱਡਾ। ਰਾਮਪੁਰ 'ਚ ਖਾਨ ਸਾਹਿਬ ਦਾ ਘਰ ਕੁੱਲੀ ਸਮਝ ਛੱਡੋ। ਇੱਕ ਦਿਨ ਆਪਣੇ ਪਿਓ ਨਾਲ ਬੈਠੇ ਹੋਣ, ਮੈਂ ਕਿਹਾ ਤੁਸੀਂ 4 ਵਰ੍ਹਿਆਂ ਤੋਂ ਮੇਰੇ ਕੋਲ ਪੈਸੇ ਰਖਾਉਂਦੇ ਹੋ, ਹਿਸਾਬ ਵੀ ਪੁੱਛਿਆ ਜੇ ਕਦੀ? ਹਿਸਾਬ ਕਾਹਦਾ? ਮੈਨੂੰ ਦਿਹਾੜੀ ਵਿੱਚ ਜਿੰਨੀ ਲੋੜ ਹੁੰਦੀ ਏ ਲੈ ਲੈਣਾ ਤੇਰੇ ਕੋਲੋਂ। ਕਿਸੇ ਵੀ ਕਦੀ ਹਿਸਾਬ ਨਹੀਂ ਦਿੱਤਾ। ਆਖ ਦਿੰਦੇ ਨੇ ਪੈਸੇ ਲੱਗ ਗਏ ਨੇ, ਹੋਰ ਕੋਈ ਹਿਸਾਬ ਨਹੀਂ ਹੋਇਆ ਕਦੀ। ਮੈਂ ਆਪਣੇ ਕੋਲ ਪੈਸਿਆਂ ਦਾ ਦੱਸਿਆ ਤਾਂ ਬੋਲੇ ਲਿਆ ਵਿਖਾ। ਮੈਂ ਸੰਦੂਕੜੀ ਖੋਲ੍ਹ ਕੇ ਇੱਕ ਪੋਟਲੀ ਕੱਢੀ ਜਿਹਦੇ 'ਚ ਕਰੰਸੀ ਪਈ ਸੀ। ਨੋਟ ਤੇ ਸਿੱਕੇ ਪਾ ਕੇ ਕੋਈ 5000 ਰੁਪਇਆ ਹੋ ਗਿਆ। ਖਾਨ ਸਾਹਿਬ ਦੇ ਅੰਮਾ ਜੀ ਪਰਦੇ ਥਾਣੀਓਂ ਵੇਖਦੇ ਪਏ ਸਨ। ਉਹਨਾਂ ਪੂਰੀ ਜ਼ਿੰਦਗੀ ਇੰਨਾ ਪੈਸਾ ਨਹੀਂ ਸੀ ਡਿੱਠਾ। ਸਾਹਮਣੇ ਆ ਕੇ ਮੈਨੂੰ ਜੱਫੀ ਪਾ ਲਈ ਤੇ ਕਿਹਾ, ਅੱਗੇ ਮੇਰਾ ਇੱਕ ਪੁੱਤਰ ਸੀ, ਹੁਣ ਮੇਰੇ 2 ਹੋ ਗਏ ਨੇ। ਮੈਂ ਸਲਾਹ ਦਿੱਤੀ ਘਰ ਵੱਡਾ ਤੇ ਪੱਕਾ ਕੀਤਾ ਜਾਵੇ। ਅਗਲੇ ਦਿਨ 2 ਦਿਹਾੜੀਦਾਰ ਲਿਆਂਦੇ ਤੇ ਘਰ ਦੀ ਉਸਾਰੀ ਦਾ ਕੰਮ ਛੋਹ ਦਿੱਤਾ। 5 ਮਹੀਨਿਆਂ 'ਚ ਘਰ ਉਸਰ ਪਿਆ। ਮੈਨੂੰ ਵਾਹਵਾ ਜਾਨ ਮਾਰਨੀ ਪਈ। ਮੇਰੇ ਢਿੱਡ 'ਚ ਸੂਲ ਰਹਿਣ ਲੱਗ ਪਿਆ ਤੇ ਮੈਂ ਚੋਖਾ ਮਾਂਦਾ ਹੋ ਗਿਆ। ਰੋਗ ਜਿਵੇਂ ਦਾਇਮੀ ਹੋ ਗਿਆ।